ਸਾਇਲਮ ਦੇ ਕੇਸਾਂ ਦੀ ਕੀ ਅਪਡੇਟ ਚੱਲ ਰਹੀ ਹੈ ਜੀ? ਕੀ ਲੇਟੈਸਟ ਆ? ਪੀਡੀ ਦਾ ਰੌਲਾ ਰੱਪਾ ਆਪਾਂ ਵੇਖਿਆ ਹੀ ਆ ਵੀ ਪਿਛਲੇ ਜੀ ਦਿਨਾਂ ਚ ਰਿਹਾ, ਧੱਕੇ ਦੇ ਨਾਲ ਫੜਾਈ ਜਾਂਦੇ ਰਹੇ ਆ। ਸੋ ਕੀ ਅਪਡੇਟਸ ਆ ਜੀ ਉਸ ਦੇ ਉੱਤੇ? ਸੋ ਪੀਡੀ ਦਾ ਜੀ ਲੇਟੈਸਟ ਇਹ ਹੈ ਕਿ ਪੀਡੀ ਜਿਹੜਾ ਲਾਅ ਨੂੰ ਇੱਕ ਟੈਕਸਸ ਦੇ ਜੱਜ ਨੇ ਚੈਲੰਜ ਕਰਤਾ। ਸੋ ਕਈ ਜਗ੍ਹਾ ਪੀਡੀ ਦਾ ਜਿਹੜਾ ਕੰਮ ਉਹ ਸਲੋ ਡਾਊਨ ਹੋ ਗਿਆ, ਪੀਡੀ ਨਹੀਂ ਦੇ ਰਹੇ। ਕਈ ਜਗ੍ਹਾ ਅਜੇ ਵੀ ਜਿਹੜੇ ਦੇ ਰਹੇ ਆ, ਜੱਜ ਵੀ ਕਨਫਿਊਜ਼ ਆ, ਸਰਕਾਰੀ ਵਕੀਲ ਵੀ ਕਨਫਿਊਜ਼ਡ ਆ। ਪਰ ਮੋਸਟਲੀ ਜਿਹੜਾ ਇਹ ਹੈਗਾ ਹੁਣ ਸਰਕਾਰੀ ਵਕੀਲ ਦੇ ਉੱਤੇ ਗੱਲ ਆ ਗਈ ਕਿ ਉਹਨਾਂ ਨੇ ਪੀਡੀ ਦੇਣੀ ਕਿ ਨਹੀਂ ਦੇਣੀ। ਕੱਲ ਸਾਡਾ ਫਰਾਈਡੇ ਨੂੰ ਇੱਕ LA ਦੇ ਵਿੱਚ ਕੇਸ ਹੈਗਾ, ਸੈਂਟਾਨਾ ਕੋਰਟ ਦੇ ਵਿੱਚ ਸਪੈਸੀਫਿਕਲੀ। ਉਹਦੀ ਤੁਹਾਨੂੰ ਗੱਲ ਦੱਸਦਾ, ਉਹ ਬੰਦੇ ਨੂੰ ਕਾਫੀ ਚਿਰ ਹੋ ਗਿਆ ਤੇ ਆਜ਼ਾਦ ਕਸ਼ਮੀਰ ਵੱਲੋਂ ਸੀਗਾ, ਪਾਕਿਸਤਾਨ ਸਾਈਡ ਤੋਂ। ਤੇ ਤਰੀਕ ਵੀ ਉਹਦੀ ਜਿੱਦਾਂ ਮੂਵ ਹੋਈ ਇੱਕ ਵਾਰੀ, ਫਿਰ ਉਹਦੀ ਦੁਬਾਰਾ ਮਾਸਟਰ ਹੀਅਰਿੰਗ ਜਿੱਦਾਂ ਸੈੱਟ ਹੋ ਗਈ। ਤੇ ਜਦੋਂ ਉਹਦੀ ਦੁਬਾਰਾ ਮਾਸਟਰ ਹੀਅਰਿੰਗ ਜਿੱਦਾਂ ਸੈੱਟ ਹੋਈ ਤੇ ਸਾਨੂੰ ਲੱਗਿਆ ਕਿ ਯਾਰ ਇਹਨੇ ਹੁਣ ਪੀਡੀ ਦੇ ਦੇਣੀ ਹੈ ਨਾ। ਸੈਂਟਾਨਾ ਦੇ ਵਿੱਚ ਕਾਫੀ ਲਾਰਜ ਵੋਲਿਊਮ ਦੇ ਵਿੱਚ ਤੁਹਾਨੂੰ ਪਤਾ ਪੀਡੀ ਵਗੈਰਾ ਦਿੱਤੀਆਂ ਜਾ ਰਹੀਆਂ। ਸੋ ਜਿਹੜਾ ਸਾਡਾ ਵਾਲਾ ਵਕੀਲ ਸੀਗਾ ਪੁੱਛੇ, ਕਹਿੰਦਾ ਕੀ ਆਰਗੂਮੈਂਟ ਕਰਨੀ ਹੈ? ਮੈਂ ਕਿਹਾ ਆਰਗੂਮੈਂਟ ਇਹਦੀਆਂ ਦੋ ਹੀ ਜਾ ਕੇ ਕਰੀ। ਇੱਕ ਤਾਂ ਇਹ ਕਿ ਸਾਡਾ ਜਿਹੜਾ ਕੇਸ ਹੈ, ਸਾਡੇ ਸਾਰੇ ਡਾਕੂਮੈਂਟੇਸ਼ਨ ਰੈਡੀ ਆ। ਆਪਾਂ ਆਲਰੇਡੀ ਜਾ ਕੇ ਜੱਜ ਨੂੰ ਕਹੀ ਕਿ ਸਾਡੇ ਸਾਰੇ ਡਾਕੂਮੈਂਟੇਸ਼ਨ ਰੈਡੀ ਆ, ਆਪਾਂ ਸਾਰਾ ਕੁਝ ਸਬਮਿਟ ਕਰਤਾ। ਪਹਿਲਾਂ ਵੀ ਬੰਦਾ ਵੇਟ ਕਰਦਾ ਸੀਗਾ, ਇੱਕ ਵਾਰੀ ਪਹਿਲਾਂ ਵੀ ਇਹਦੀ ਪੋਸਟਪੋਨ ਹੋਈ ਆ। ਇਹਨੂੰ ਮੌਕਾ ਦਿਓ, ਇਹਨੂੰ ਮੌਕਾ ਦੇਣਾ ਚਾਹੀਦਾ ਸਿਸਟਮ ਦੇ ਵਿੱਚ। ਇੱਥੇ ਪੀਡੀ ਨਾਲ ਉਹ ਫਿਰ ਦੁਬਾਰਾ ਥੱਲੇ ਜਾਊਗਾ, ਸ਼ੁਰੂ ਕਰੂਗਾ। ਤਾਂ ਜੱਜ ਨੇ ਉਹਦੀ ਜਿਹੜੀ ਆਰਗੂਮੈਂਟ ਆ ਉਹ ਮੰਨ ਲਈ। ਤੇ ਉਹ ਜਿਹੜਾ ਬੰਦਾ, ਉਹ ਸਾਨੂੰ ਦੱਸੇ ਕਿ ਉਦੋਂ ਸਾਰੇ ਲੋਕਾਂ ਨੂੰ ਜਿਹੜੀਆਂ ਪੀਡੀਜ਼ ਉਹ ਮਿਲੀਆਂ ਹਨਾ। ਹੁਣ ਸਾਡੇ ਵੀ ਕਈ ਵਾਰੀ ਸਾਡੇ ਵੀ ਕਲਾਇੰਟ ਹੈਗੇ ਆ, ਪੀਡੀ ਮਿਲਦੀ ਹੈ ਤਾਂ ਕੋਈ ਕੁਝ ਕਰ ਨਹੀਂ ਸਕਦਾ। ਪਰ ਇਹ ਸੀਗਾ ਕਿ ਇਹ ਵਾਲੀ ਆਰਗੂਮੈਂਟ ਜਿਹੜੀ ਉਹਦੀ ਸੀਗੀ ਕਿ ਸਾਰਾ ਕੁਝ ਉਹਨੇ ਪਹਿਲਾਂ ਹੀ ਟਾਈਮ ਨਾਲ ਸਬਮਿਟ ਕਰਤਾ ਸੀਗਾ, ਤੇ ਪਹਿਲਾਂ ਵੀ ਉਹਦੀ ਹੀਅਰਿੰਗ ਰੀਸਕੈਜੂਲ ਹੋਈ ਹੈ ਕਿ ਇਹਨੂੰ ਤੁਹਾਨੂੰ ਸੁਣਨਾ ਚਾਹੀਦਾ। ਤੇ ਉਹ ਵਾਲੀ ਚੀਜ਼ ਜਿਹੜੀ ਸੀਗੀ ਸਾਡੇ ਫੇਵਰ 'ਚ ਚੱਲ ਗਈ। ਤੇ ਉਦਣ ਤੇ ਇਹਦੇ ਨਾਲ ਇਹ ਵੀ ਦੱਸਿਆ ਕਿ ਜਿਹਨਾਂ ਦੇ ਫੈਮਿਲੀ ਪਿੱਛੇ ਆ, ਵਾਈਫ ਬੱਚੇ ਵਗੈਰਾ ਮਗਰ ਹੋਮ ਕੰਟਰੀ ਹੈਗੇ ਆ, ਉਹਨਾਂ ਨੂੰ ਜੇ ਕੋਈ ਪ੍ਰੋਬਲਮ ਆ, ਉਹ ਸਪੈਸ਼ਲੀ ਦੱਸੇ ਕਿ ਮੇਰਾ ਪੀਡੀ ਪੂਡੀ ਨਾਲ ਕੁਝ ਨਹੀਂ ਸਰਨਾ, ਉਹਨਾਂ ਨੂੰ ਮੈਂ ਬੁਲਾ ਨਹੀਂ ਸਕਦਾ। ਤੇ ਆਹ ਵਾਲੀ ਆਰਗੂਮੈਂਟ ਤੁਹਾਡੀ ਚੱਲ ਸਕਦੀ ਹੈ। ਤੀਜੀ ਆਰਗੂਮੈਂਟ ਥੋੜੀ ਜਿਹੀ ਵੀਕ ਆਰਗੂਮੈਂਟ ਆ, ਸ਼ਾਇਦ ਨਾ ਚੱਲੇ। ਉਹ ਇਹ ਹੈ ਕਿ ਮੇਰੇ ਘਰ ਦੇ ਜਿਹੜੇ ਆ, ਉਹਨਾਂ ਦੀ ਏਜ ਹੋ ਰਹੀ ਆ, ਤੇ ਤੁਸੀਂ ਉਹਨਾਂ ਨੂੰ ਜੇ ਤੁਸੀਂ ਮੈਨੂੰ ਪੀਡੀ ਦਿੰਦੇ ਆ, ਮੈਂ ਉਹਨਾਂ ਨੂੰ ਮਿਲ ਨਹੀਂ ਪਾਊਂਗਾ ਸਾਰੀ ਉਮਰ। ਸੋ ਇਹ ਤਿੰਨ ਤੁਹਾਡੀਆਂ ਜਿਹੜੀਆਂ ਆਰਗੂਮੈਂਟਸ ਉਹ ਚੱਲੂਗੀਆਂ। ਮੋਸਟਲੀ ਇਹੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਰੱਖਣਾ ਕਿ ਜੱਜ ਸਾਹਿਬ ਸਾਰਾ ਮੇਰਾ ਸਬਮਿਟ ਹੋਇਆ ਹੋਇਆ, ਮੈਂ ਤਾਂ ਰੈਡੀ ਹੈਗਾ, ਤੇ ਮੇਰੀ ਟੈਸਟੀਮਨੀ ਵਗੈਰਾ ਤਾਂ ਮੈਨੂੰ ਤਰੀਕ ਦਿੱਤੀ ਜਾਵੇ ਹਨਾ। ਤੇ ਇਹਦੇ ਨਾਲ ਹੀ ਫਿਰ ਦੱਸ ਦਈਏ ਕਿ ਅਗਲਾ ਸਵਾਲ ਲੋਕਾਂ ਦਾ ਇਹੀ ਹੁੰਦਾ ਕਿ ਪੀਡੀ ਮਿਲ ਗਈ, ਕੀ ਕਰੀਏ? ਅਪੀਲ ਕਰੀਏ, ਇੱਕ ਅਸਾਲਮ ਆਫਿਸ ਦੇ ਵਿੱਚ ਫਾਈਲ ਕਰੀਏ? ਤਾਂ ਅਸਾਲਮ ਆਫਿਸ ਦੇ ਵਿੱਚ ਤੁਹਾਡਾ ਫਾਈਲ ਕਰਨਾ ਤੁਹਾਡੇ ਲਈ ਜ਼ਿਆਦਾ ਬਿਹਤਰ ਆ। ਵਰਕ ਪਰਮਿਟ ਦੇ ਉਹਦੇ ਸਵਾਲ ਆਏ ਸੀਗੇ ਕਿ ਮੇਰੇ ਵਕੀਲ ਨੇ ਕਿਹਾ ਕਿ ਤੇਰੇ ਵਰਕ ਪਰਮਿਟ ਕੈਂਸਲ ਹੋ ਜਾਣੇ ਆ। ਵਰਕ ਪਰਮਿਟ ਕੈਂਸਲ ਨਹੀਂ ਹੋਣੇ ਤੁਹਾਡੇ। ਜਿਹੜੀ ਪੀਡੀ ਹੁੰਦੀ ਆ, ਪੀਡੀ ਦੇ ਨਾਲ ਤੁਹਾਡੇ ਜਿਹੜੇ ਵਰਕ ਪਰਮਿਟ ਆ ਉਹ ਤੁਸੀਂ ਐਕਸਟੈਂਡ ਕਰ ਸਕਦੇ ਹੋ। ਸੋ ਪੀਡੀ ਦਾ ਮੇਨ ਮੁੱਦਾ ਜਿਹੜਾ ਇਹੀ ਆ। ਪਰ ਜਦੋਂ ਤੁਸੀਂ ਅਸਾਲਮ ਦੇ ਵਿੱਚ ਆਫਿਸ ਦੇ ਵਿੱਚ ਆ ਕੇ ਦੁਬਾਰਾ ਕੇਸ ਲਾਉਂਦੇ ਹੋ, ਦੁਬਾਰਾ ਤੁਹਾਡਾ ਜਿਹੜਾ ਕੇਸ ਆ 150 ਦਿਨ ਪੈਂਡਿੰਗ ਰਹੂਗਾ। ਤੁਸੀਂ ਦੁਬਾਰਾ ਜਿਹੜਾ ਆਪਣਾ ਵਰਕ ਪਰਮਿਟ ਆ ਉਹਦੇ ਲਈ ਐਲੀਜੀਬਲ ਹੋ ਜਾਓਗੇ ਦੁਬਾਰਾ। ਤੇ ਵਰਕ ਪਰਮਿਟ ਦੀ ਜੇ ਗੱਲ ਕਰਦੇ ਜਾਈਏ, ਵਰਕ ਪਰਮਿਟ ਦੇ ਇਹ ਨਵੀਂ ਖਬਰ ਆ, ਵਰਕ ਪਰਮਿਟ ਦੇ ਜਿਹੜੇ ਇਸ਼ੂ ਕਲੌਕ ਦੇ ਬਹੁਤ ਜ਼ਿਆਦਾ ਆਣੇ ਆ ਹੁਣ ਅੱਗੇ। ਉਹ ਕੀ ਇਸ਼ੂ ਆਣੇ ਆ, ਉਹ ਆਪਾਂ ਆਪਣੇ ਕਈ ਕੇਸਾਂ ਦੇ ਵਿੱਚ ਦੇਖ ਰਹੇ ਹਾਂ। ਫੋਰ ਐਗਜ਼ਾਮਪਲ, ਬੰਦੇ ਨੇ ਜਿੱਦਾਂ ਬਾਰਡਰ ਟੱਪਿਆ, ਰਾਈਟ, ਉਹ ਚਲ ਗਿਆ ਐਰੀਜ਼ੋਨਾ ਜਾਂ ਜਿੱਥੇ ਵੀ ਲੂਜ਼ੀਆਨਾ, ਜਿਹੜੇ ਮਰਜ਼ੀ ਕੈਂਪ ਤੋਂ ਚਲ ਗਿਆ। ਹੁਣ ਸਾਡੇ ਕੋਲ ਐਜ਼ ਅ ਲਾਇਰ ਦੋ ਤਿੰਨ ਚੀਜ਼ਾਂ ਹੁੰਦੀਆਂ ਕਿ ਆਪਾਂ ਦੋ ਤਿੰਨ ਚੀਜ਼ਾਂ ਕਰ ਸਕਦੇ ਹਾਂ। ਜਾਂ ਤਾਂ ਆਪਾਂ ਉਹਦਾ ਉੱਥੇ ਕੇਸ ਲੜ ਦਈਏ, ਜੇ ਉੱਥੇ ਰਹਿੰਦਾ ਹੈ ਨਾ, ਜਾਰਜੀਆ ਕਿਤੇ ਰਹਿੰਦਾ, ਉੱਥੇ ਬੰਦੇ ਦੇ ਚਾਂਸ ਬਹੁਤ ਘੱਟ ਹੁੰਦੇ ਆ। ਦੂਜਾ ਇਹ ਕਿ ਬੰਦਾ ਜਿੱਥੇ ਮੂਵ ਹੁੰਦਾ ਉੱਥੇ ਉਹਦਾ ਕੇਸ ਮੂਵ ਕਰਾਉਣਾ ਪੈਂਦਾ। ਕੇਸ ਮੂਵ ਕਰਾਉਣ ਦੇ ਦੋ ਤਰੀਕੇ ਆ। ਦੋਨੋਂ ਤਰੀਕੇ ਆਪਾਂ ਅਜਮਾ ਲਿਆ। ਦੋਨੋਂ ਤਰੀਕਿਆਂ ਦੇ ਵਿੱਚ ਕਲੌਕ ਕਈ ਵਾਰੀ ਸਟਾਪ ਕਰ ਦਿੱਤੀ ਜਾਂਦੀ ਹੈ। ਇੱਕ ਦਾ ਤਰੀਕਾ ਇਹ ਸੀਗਾ ਕਿ ਤੁਸੀਂ ਸਾਰਾ 589 ਐਪਲੀਕੇਸ਼ਨ ਵਗੈਰਾ ਲਾ ਕੇ ਤੇ ਉਹਨਾਂ ਨੂੰ ਕਹੋ ਕਿ ਮੋਸ਼ਨ ਟੂ ਚੇਂਜ ਵੈਨਿਊ, ਕਿ ਆਹ ਪ੍ਰੂਫ ਆ ਬੰਦੇ ਦਾ ਜਿਹੜਾ ਐਡਰੈਸ ਆ ਉਹ ਮੂਵ ਕੀਤਾ ਜਾਵੇ। ਸੋ ਜ਼ਿਆਦਾਤਰ ਕੀ ਸੀਗਾ ਕਿ 99% ਕੇਸਾਂ ਦੇ ਵਿੱਚ ਕਲੌਕ ਨਹੀਂ ਰੁਕਦੀ ਸੀਗੀ। ਉਹਨੇ ਕਿਹਾ ਚੱਲ ਠੀਕ ਆ, ਆਪਾਂ ਕਿਹੜਾ ਕੋਈ ਡਿਲੇ ਕੀਤਾ ਕਿ ਆਪਾਂ ਅਸਾਲਮ ਫਾਈਲ ਕਰਤਾ, ਆਪਾਂ ਐਡਰੈਸ ਮੂਵ ਕੀਤਾ। ਤੇ ਹੁਣ ਆਪਾਂ ਦੇਖਿਆ ਕਿ ਉਹਦੇ ਵਿੱਚ ਕਈ ਵਾਰੀ ਕਲੌਕ ਰੁਕਣੀ ਸ਼ੁਰੂ ਕਰਤੀ ਉਹਨਾਂ ਨੇ ਕਈ ਲੋਕਾਂ ਦੀ। ਫਿਰ ਆਪਾਂ ਦੂਜਾ ਤਰੀਕਾ ਬਣਾਇਆ ਕਿ ਚੱਲ ਇਹਨਾਂ ਨੂੰ ਨਾ ਅਸਾਲਮ ਦੀ ਜਗ੍ਹਾ ਆਪਾਂ ਇਹਨਾਂ ਦੇ ਜਿਹੜੀ ਤਰੀਕ ਆ ਉਹੀ ਭੁਗਤ ਲੈਂਦੇ ਆ ਬੰਦੇ ਨੂੰ ਭੇਜ ਕੇ। ਤਾਂ ਬੰਦਾ ਉੱਥੇ ਜਾ ਕੇ ਐਡਰੈਸ ਚੇਂਜ ਕਰ ਦੂਗਾ ਕਿ ਮੈਂ ਇਕੱਲਾ ਹੀ ਐਡਰੈਸ ਚੇਂਜ ਕੀਤਾ, ਤੁਸੀਂ ਆਪੇ ਮੇਰਾ ਕੇਸ ਮੂਵ ਕਰੋ। ਤੇ ਪਹਿਲਾਂ ਉਹ ਵੀ ਚੱਲਦਾ ਰਿਹਾ। ਹੁਣ ਉਹ 'ਚ ਦੇਖਿਆ ਆਪਾਂ, ਉਹਦੇ ਵਿੱਚ ਵੀ ਜਿਹੜੀ ਕਲੌਕ ਆ ਉਹ ਰੁਕਣੀ ਸ਼ੁਰੂ ਕਰਤੀ ਇਹਨਾਂ ਨੇ ਕਿ ਤੁਹਾਡੀ ਕਲੌਕ ਰੁਕ ਗਈ ਹੈ, ਦੁਬਾਰਾ ਮਾਸਟਰ ਹੀਅਰਿੰਗ ਪੈਣ ਦਿਓ, ਫਿਰ ਕਲੌਕ ਤੁਹਾਡੀ ਜਿਹੜੀ ਸਟਾਰਟ ਹੋਊਗੀ।
ਸੋ ਜਿਹੜੇ ਹੁਣ ਆ ਕਲੌਕ ਦੇ ਇਸ਼ੂ ਆ, ਇਹ ਸੋਲਵ ਨਹੀਂ ਹੋ ਰਹੇ। ਮਤਲਬ ਕਿ ਜਿਹੜੀ ਚੀਜ਼ ਆਪਾਂ ਕਰਨੀ ਉਹ ਆਪਾਂ ਇਹੀ ਕਰਨੀ ਹੈ ਕਿ ਆਪਾਂ ਕੇਸ ਪੂਰੇ ਲਾਣਾ ਉੱਥੇ, ਆਪਾਂ ਉਹਨਾਂ ਨੂੰ ਇਹੀ ਕਹਿਣਾ ਕਿ ਆਪਾਂ ਮੂਵ ਕਰਨਾ ਵਾ। ਪਰ ਇਹ ਆ ਕਿ ਲੋਕਾਂ ਨੂੰ ਹੁਣ ਕਈਆਂ ਨੂੰ ਏਦਾਂ ਨਾ ਕਿ ਮੈਂ ਆਪਣੇ ਕਰਜ਼ਾ ਕੁਰਜ਼ਾ ਚੱਕ ਕੇ ਜਿਹੜੇ ਆਏ ਆ ਕਿ ਕਲੌਕ ਰੁਕੇ ਨਾ, ਪਰ ਏਦਾਂ ਕਿ ਕਲੌਕ ਕਈਆਂ ਦੀ ਹੁਣ ਰੁਕਣੀ ਆ, ਜੋ ਸਿਸਟਮ ਜਿਹਾ ਉਹਨਾਂ ਦਾ ਚੱਲ ਰਿਹਾ ਕਿ ਆਪੇ ਪਿੱਛੋਂ ਰੋਕ ਦਿੰਦੇ। ਫਿਰ ਦੁਬਾਰਾ ਜਦੋਂ ਮਾਸਟਰ ਹੀਅਰਿੰਗ ਵਗੈਰਾ ਇੱਥੇ ਪੈਂਦੀ ਆ, ਫਿਰ ਉਹਨਾਂ ਨੂੰ ਜੱਜ ਹੋਣਾ ਨੂੰ ਕੋਰਟ ਨੂੰ ਕਹਿ ਕੇ ਕਿ ਨਹੀਂ ਇਹਦਾ ਤਾਂ ਇਹਦੇ ਵੱਲੋਂ ਕੋਈ ਡਿਲੇ ਨਹੀਂ, ਇਹਨੇ ਤਾਂ ਮੂਵ ਕੀਤਾ ਵਾ ਲੀਗਲੀ, ਇਹਦੀ ਕਲੌਕ ਚਲਾਈ ਜਾਵੇ। ਇਹ ਸੋ ਇਹ ਜਿਹੜੇ ਵਰਕ ਪਰਮਿਟ ਦੇ ਮੁੱਦੇ ਜਿਹੜੇ ਆ, ਇਹ ਹੁਣ ਜਿਹੜੇ ਉਹ ਬਣੇ ਰਹੂਗੇ। ਪਰ ਹੁਣ ਇਹਦੇ ਵਿੱਚ ਇੱਕ ਗੱਲ ਇਹ ਚੀਜ਼ ਆ ਕਿ ਕਈ ਲੋਕੀ ਸਾਨੂੰ ਉਹ ਕਹਿੰਦੇ ਆ, ਉਹ ਪਹਿਲਾਂ ਹੀ ਜਿੱਦਾਂ ਸਾਨੂੰ ਹਾਇਰ ਕਰਨ ਦੇ ਟਾਈਮ ਤੇ ਕਹਿ ਦਿੰਦੇ ਸੀਗੇ ਕਿ ਆਪਣਾ ਭਾਜੀ ਆਪਾਂ ਇੱਥੇ ਰਹਿਣਾ, ਪਹਿਲਾਂ ਆਪਾਂ ਆਪਣਾ ਵਰਕ ਪਰਮਿਟ ਲੈ ਕੇ ਫਿਰ ਆਪਾਂ ਉਸ ਤੋਂ ਬਾਅਦ ਜਦੋਂ ਸਾਡਾ ਵਰਕ ਪਰਮਿਟ ਆ ਜਾਊਗਾ ਫਿਰ ਆਪਾਂ ਮੂਵ ਹੋਵਾਂਗੇ। ਉਹਦੇ ਵਿੱਚ ਤੁਹਾਡੀ ਠੀਕ ਆ, ਕਲੌਕ ਦੀ ਤੁਹਾਡੀ ਸ਼ੋਰਟੀ ਆ ਜਾਂਦੀ ਹੈ, ਤੁਹਾਡੀ ਕਲੌਕ ਜ਼ਰੂਰ ਉਹਦੇ ਵਿੱਚ ਰੁਕੂਗੀ ਨਹੀਂ ਕਿਉਂਕਿ ਤੁਸੀਂ ਮੂਵ ਨਹੀਂ ਕਰਾ ਰਹੇ ਕਿਤੇ ਵੀ ਕੇਸ। ਪਰ ਉਹਦੇ ਵਿੱਚ ਜੇ ਤੁਸੀਂ ਮਾੜੇ ਜੱਜ ਮੋਰੇ ਫਸ ਗਏ ਹੈ ਨਾ, ਔਰੀਗਨ ਵਰਗੇ, ਜਾਰਜੀਆ ਵਰਗੇ, ਲੂਜ਼ੀਆਨਾ ਦੇ ਵਿੱਚ ਕਈ ਕੋਰਟ ਆ, ਉਹ ਇੱਕ ਵਾਰੀ ਉਹਨਾਂ ਨੇ ਤਰੀਕ ਝਾੜਤੀ ਨਾ, ਜੱਜ ਕੇਸ ਨਹੀਂ ਮੂਵ ਕਰਦੇ। ਸੋ ਕਈ ਇਦਾਂ ਦੇ ਲੋਕ ਆ ਉਹ ਹੁਣ ਫਸੇ ਹੋਏ ਆ ਜਾਰਜੀਆ ਕੈਂਪਾਂ ਦੇ ਵਿੱਚ। ਸੋ ਇਦਾਂ ਕਿ ਉਹ ਵਾਲਾ ਜਿਹੜਾ ਫੈਸਲਾ ਤੁਹਾਡਾ ਕਿ ਪਹਿਲਾਂ ਵਰਕ ਪਰਮਿਟ ਲੈਣਾ ਵਾ ਤੇ ਉਹੀ ਕੋਰਟ 'ਚ ਰੁਕਣਾ ਵਾ, ਇਹ ਤੁਸੀਂ ਦੇਖ ਲਿਓ ਕਿ ਉਹਦੇ ਵਿੱਚ ਤੁਹਾਡਾ ਇਹ ਰਿਸਕ ਹੋ ਸਕਦਾ ਕਿ ਵਰਕ ਪਰਮਿਟ ਤੁਹਾਡਾ ਜ਼ਰੂਰ ਆ ਜਾਣਾ ਬਿਨਾਂ ਕਲੌਕ ਰੁਕੇ, ਪਰ ਏਦਾਂ ਹੋ ਸਕਦਾ ਕਿ ਜੇ ਜੱਜ ਤੁਹਾਨੂੰ ਅੜਬ ਜਿਹਾ ਮਿਲ ਗਿਆ, ਤੁਹਾਡਾ ਕੇਸ ਨਹੀਂ ਮੂਵ ਕਰਨ ਦੇਣਾ ਉਹਨੇ। ਸੋ ਇਹ ਤਿੰਨੋਂ ਚੀਜ਼ਾਂ ਦੇਖ ਕੇ ਸੋ ਜੇ ਹੁਣ ਮੇਰੀ ਸਲਾਹ ਇਹਦੇ ਵਿੱਚ ਕੀ ਹੈ ਕਿ ਜੇ ਮੇਰੇ ਹਿਸਾਬ ਨਾਲ ਇਦਾਂ ਕਿ ਜੇ ਰੁਕਦੀ ਹੈ ਕਲੌਕ ਰੁਕੇ, ਆਪਾਂ ਬਾਏ ਦਾ ਬੁੱਕ ਹੀ ਜਾਣਾ ਕਿ ਜੇ ਜਿੱਥੋਂ ਵੀ ਤੁਸੀਂ ਨਿਕਲੇ, ਜਿਹੜੀ ਵੀ ਜਗ੍ਹਾ ਤੁਸੀਂ ਜਾਂਦੇ ਆ, ਸੈਨ ਫਰਾਂਸਿਸਕੋ, ਨਿਊਯਾਰਕ, ਤੁਸੀਂ ਚੁੱਪ ਕਰਕੇ ਆਪਣਾ ਕੇਸ ਲਾ ਕੇ ਮੂਵ ਕਰੋ। ਜੇ ਕਲੌਕ ਰੁਕਦੀ ਆ ਰੁਕ ਜਾਵੇ। ਸੋ ਕਲੌਕਾਂ ਚੱਲਦੀਆਂ ਰਹਿਣੀਆਂ। ਪਹਿਲਾਂ ਇਹ ਹੈ ਕਿ ਕੋਰਟ ਸਹੀ ਦੇ ਵਿੱਚ ਹੋਣਾ ਚਾਹੀਦਾ। ਤੇ ਆਪਣੇ ਸਾਡੇ ਖੁਦ ਦੇ ਕਈ ਕੇਸ ਜਿਹੜੇ ਉਹ ਆ ਰਹੇ ਆ, ਇੱਕ ਸਾਡਾ ਔਰੀਗਨ ਆ ਰਿਹਾ ਵਾ, ਇੱਕ ਸਾਡਾ ਜਾਰਜੀਆ ਕੇਸ ਆ ਰਿਹਾ ਹੈਗਾ। ਜੱਜਾਂ ਦੀ ਰੇਟਿੰਗ ਜਿੱਦਾਂ 10% ਤੋਂ ਘੱਟ ਆ, ਜਾਰਜੀਆ ਵਾਲੇ ਜਿੱਦਾਂ ਮੇਰੇ ਖਿਆਲ 2% ਹੀ ਰੇਟਿੰਗ ਆ। ਤੇ ਪਹਿਲਾਂ ਹੀ ਉਹਨੇ ਰੌਲਾ ਪਾ ਕੇ, ਸਾਨੂੰ ਪਹਿਲਾਂ ਹੀ ਪਤਾ ਕੀ ਹੋਣਾ ਸਾਰਾ ਹੈ ਨਾ, ਜਿਹੜਾ ਕਲਾਇੰਟ ਆਪਣਾ ਉਹ ਬਾਈ ਨੂੰ ਵੀ ਪਤਾ ਕਿ ਕੀ ਮਸਲਾ ਵਾ, ਟ੍ਰਾਂਸਫਰ ਨਹੀਂ ਕੀਤਾ ਜੱਜ ਨੇ ਨਾ, ਜਾਂ 2-3 ਵਾਰੀ ਟਰਾਈ ਕਰ ਹਟੇ ਤਾਂ ਸੋ ਇਦਾਂ ਦੇ ਫਿਰ ਲੜਨ ਦਾ ਭਾਜੀ ਮਜ਼ਾ ਵੀ ਕੋਈ ਨਹੀਂ ਆਉਂਦਾ, ਬੰਦੇ ਦਾ ਵੀ ਮੂਡ ਡਿੱਗਿਆ ਰਹਿੰਦਾ ਸਾਰਾ, ਜਿਹੜਾ ਕਲਾਇੰਟ ਆ ਉੱਤੇ ਵੀ ਟੈਨਸ਼ਨ ਪਈ ਰਹਿੰਦੀ ਜਦ ਤੱਕ। ਤੇ ਜਿਹਦੀ ਰੇਟਿੰਗ ਹੀ ਹੁਣ 2-3% ਆ, ਤੇ ਪਹਿਲਾਂ ਹੀ ਜਿਹੜਾ ਅਗਲਾ ਕਹੀ ਜਾਂਦੇ ਕਿ ਨਹੀਂ ਤੁਸੀਂ ਫਰਾਡ ਆ, ਤੁਸੀਂ ਏਦਾਂ ਵਾ ਉੱਦਾਂ ਵਾ, ਉਹਨਾਂ ਮੂਹਰੇ ਫਿਰ ਭੈਂਸ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ। ਜੀ ਸੋ ਕਾਫੀ ਜਿਹੜਾ ਇਸ ਚੀਜ਼ ਦੇ ਵਿੱਚ ਭਾਈ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਤੁਸੀਂ ਕੇਸ ਲਗਾ ਕੇ ਇੱਥੇ ਰਹੇ ਆ, ਉਹਨਾਂ ਸਟੇਟਸ ਦਾ ਕਿੱਦਾਂ ਉਹਨਾਂ ਦੇ ਕਿੱਦਾਂ ਚੱਲਦੇ ਨੇ ਉੱਥੋਂ ਦੇ ਜੱਜ ਤੇ ਉੱਦਾਂ ਦੇ ਜਿਹੜੇ ਉਹਨਾਂ ਦੇ ਕੋਰਟ ਨੇ। ਇੱਕ ਸਵਾਲ ਇਸੇ ਦੇ ਨਾਲ ਹੀ ਸੰਬੰਧਿਤ ਹੈ, ਕਹਿੰਦੇ ਵੀ ਕਲੌਕ ਰੁਕ ਜੇ 150 ਦਿਨ ਪੂਰਾ ਹੋ ਜਾਵੇ ਤੇ ਵਰਕ ਪਰਮਿਟ ਅਪਲਾਈ ਕਰ ਸਕਦੇ?